ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕੁਮ। ਮੁਦੱਸਰ ਘੁੰਮਣ ਮੇਰੇ ਵੱਡੇ ਭਰਾ ਦਾ ਨਾਂ ਹੈ ਅਤੇ ਮੈਂ ਤੁਹਾਨੂੰ ਆਪਣੇ ਭਰਾ ਦੀ ਕਹਾਣੀ ਸੁਣਾਉਂਦਾ। ਉਹਦੇ ਵਿੱਚ ਤੁਸੀਂ ਆਪਣੀ ਕੌਮ ਦੀ ਕਹਾਣੀ ਲੱਭਿਓ। ਮੁਦੱਸਰ ਘੁੰਮਣ 1978 'ਚ ਪੈਦਾ ਹੋਇਆ। ਮੁਦੱਸਰ ਘੁੰਮਣ ਇੱਕ ਲਾਇਕ ਬੱਚਾ ਸੀ, ਪੜ੍ਹਨ ਦਾ ਵੀ ਸ਼ੌਕ ਸੀ ਉਹਨੂੰ। ਮੁਦੱਸਰ ਘੁੰਮਣ ਨੂੰ ਕ੍ਰਿਕਟ ਦਾ ਵੀ ਸ਼ੌਕ ਸੀ ਜੀ, ਅੱਗੇ ਜਾਣਾ। ਜਦੋਂ ਮੁਦੱਸਰ ਘੁੰਮਣ 14-15 ਸਾਲ ਦਾ ਸੀ ਨਾ, ਉਦੋਂ ਕਸ਼ਮੀਰ ਫਸਾਦ ਬੜੀ ਤੇਜ਼ੀ ਨਾਲ ਜਾਰੀ ਸੀ ਅਤੇ ਉਹ ਆਂਦਾ ਸੀ ਮੈਂ ਉੱਥੇ ਜਾਣਾ ਹੈ। ਅਤੇ ਮੁਦੱਸਰ ਘੁੰਮਣ ਦੀ ਮਾਂ ਸਿਆਣੀ ਸੀ, ਉਹਨੂੰ ਪਤਾ ਸੀ ਅੱਜ ਜਰਨੇਲ 2 ਨੰਬਰ ਗੇਮਾਂ ਖੇਡਣ ਡੇ ਨੇ ਸਾਡੇ ਬੱਚਿਆਂ ਦੇ ਨਾਲ, ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਮਾਂ ਨੇ ਨਹੀਂ ਜਾਣ ਦਿੱਤਾ। ਬਹਰਹਾਲ ਮੁਦੱਸਰ ਘੁੰਮਣ ਕੋਲ ਚੰਗੀਆਂ ਕਿਤਾਬਾਂ ਅੱਛੀਆਂ ਨਹੀਂ ਹੱਥੇ ਲੱਗੀਆਂ। ਉਹ ਮੌਲਵੀਆਂ ਦੀਆਂ ਫਿਰਕਾਂ ਵਰਾਨਾ ਕਿਤਾਬਾਂ ਪੜ੍ਹ ਕੇ ਮੁਦੱਸਰ ਘੁੰਮਣ ਨੇ, ਪੜ੍ਹਨ ਦਾ ਸ਼ੌਕ ਸੀ ਲੇਕਿਨ ਚੰਗੀਆਂ ਕਿਤਾਬਾਂ ਹੈ ਹੀ ਨਹੀਂ ਸਨ। ਉਹ ਮੌਲਵੀ ਤੂੰ ਗਲਤ ਮੈਂ ਗਲਤ, ਤੂੰ ਗਲਤ ਮੈਂ ਗਲਤ, ਇਹ ਕਿਤਾਬਾਂ ਪੜ੍ਹੀਆਂ। ਮੁਦੱਸਰ ਘੁੰਮਣ ਕ੍ਰਿਕਟ 'ਚ ਵੀ ਕਰਦਾ ਰਿਹਾ ਲੇਕਿਨ ਮੁਲਕ ਦੇ ਵਿੱਚ ਚੰਗੇ ਗਰਾਊਂਡ ਨਹੀਂ ਸਨ ਹੈ, ਕੋਈ ਫੈਸਿਲਿਟੀ ਨਹੀਂ ਸੀ ਹੈ। ਆਪਣੇ ਤੌਰ 'ਤੇ ਅੰਡਰ-19 ਉਹ ਖੇਡ ਗਏ ਲੇਕਿਨ 30 ਸਾਲ ਉਮਰ ਹੋ ਗਈ ਅਤੇ ਉਹ ਕ੍ਰਿਕਟ ਦਾ ਜਨੂੰਨ ਇੱਕ ਪਾਸੇ ਸੀ, ਪੜ੍ਹਾਈ ਦਾ ਵੀ ਸ਼ੌਕ ਸੀ। ਨਾ ਕ੍ਰਿਕਟ ਦੀਆਂ ਸਹੂਲੀਅਤ ਸਨ, ਨਾ ਤਾਲੀਮ ਦੀਆਂ ਸਹੂਲੀਅਤ ਸਨ, ਚੰਗੀਆਂ ਕਿਤਾਬਾਂ ਵੀ ਨਹੀਂ ਸਨ। 30 ਸਾਲ ਉਮਰ ਜ਼ਾਇਆ ਹੋ ਗਈ। ਮੁਦੱਸਰ ਘੁੰਮਣ ਸਾਹਿਬ ਬਾਹਰ ਟੁਰ ਗਏ, ਬਾਹਰ ਗਏ ਰਸ਼ੀਆ ਜਹਾਜ਼ 'ਤੇ ਬਹਿ ਗਏ। ਅੱਗੇ ਯੂਰਪ ਜਾਣਾ ਸੀ, ਨਹੀਂ ਜਾ ਸਕੇ, ਰਸ਼ੀਆ ਫਸ ਗਏ। ਅੱਜ ਮੁਦੱਸਰ ਘੁੰਮਣ ਸਾਹਿਬ ਰਸ਼ੀਆ ਬੈਠੇ ਨੇ, ਉਹਨਾਂ ਦੇ ਬੱਚੇ ਰੂਸੀ ਜ਼ੁਬਾਨ ਬੋਲਦੇ ਨੇ, ਆਪਣੀ ਜ਼ੁਬਾਨ ਨਹੀਂ ਬੋਲ ਸਕਦੇ। ਅਤੇ ਮੁਦੱਸਰ ਘੁੰਮਣ ਸਾਹਿਬ ਦੀ ਸਭ ਤੋਂ ਵੱਡਾ ਜਿਹੜੀ ਪਛਤਾਵਾ ਹੈ ਕਿ ਕਾਸ਼ ਮੈਂ ਪੜ੍ਹ ਜਾਂਦਾ ਅਤੇ ਅੱਜ ਮੈਂ ਕਮਿਸ਼ਨਰ ਹੁੰਦਾ। ਕਿਉਂਕਿ ਹਰ ਬੱਚੇ, ਹਰ ਮੁਦੱਸਰ ਘੁੰਮਣ ਵੀ ਚਾਹੁੰਦਾ ਸੀ ਮੁਲਕ ਦੀ ਹਿਦਮਤ ਕਰੇ ਅਤੇ ਪੜ੍ਹ ਜਾਏ, ਲੇਕਿਨ ਉਸ ਪੜ੍ਹਾਈ ਦੀ ਰਾਹ ਦੇ ਵਿੱਚ ਇੰਗਲਿਸ਼ ਜ਼ੁਬਾਨ ਰੁਕਾਵਟ ਸੀ ਕਿਉਂਕਿ ਚੰਗੀਆਂ ਕਿਤਾਬਾਂ ਆਪਣੀ ਜ਼ੁਬਾਨ 'ਚ ਨਹੀਂ ਹਨ ਹੈ। ਅਤੇ ਉਹ ਇੰਗਲਿਸ਼ ਦੀ ਵਜ੍ਹਾ ਤੋਂ ਮੁਦੱਸਰ ਘੁੰਮਣ ਸਾਹਿਬ ਜਿਹੜੇ ਨਾ ਉਹ FA ਕਰਕੇ ਅਤੇ ਉਸ ਤੋਂ ਬਾਅਦ ਉਹ ਅੱਗੋਂ ਨਹੀਂ ਪੜ੍ਹੇ, BA ਦੀ ਟਰਾਈ ਕੀਤੀ। ਉਹਨਾਂ ਦੇ ਦੌਰ ਦੇ ਵਿੱਚ ਮੈਟ੍ਰਿਕ ਕਰ ਲੈਣਾ ਬੜਾ ਵੱਡਾ ਕਾਰਨਾਮਾ ਸੀ। ਉਹ 96-97 ਜਦੋਂ ਉਹਨਾਂ ਮੈਟ੍ਰਿਕ ਕੀਤਾ, ਉਦੋਂ ਕੋਈ ਵੀ ਨਹੀਂ ਸੀ ਕਰਦਾ ਹੁੰਦਾ। ਬਹੁਤ ਘੱਟ ਲੋਕ ਸਨ ਸਾਡੇ ਪਿੰਡ 'ਚ ਜਿਹੜੇ ਮੈਟ੍ਰਿਕ ਕਰਦੇ ਹਨ। ਕਹਿਣ ਤੋਂ ਮੁਰਾਦ ਇਹ ਕਿ ਮੁਦੱਸਰ ਘੁੰਮਣ ਦਾ ਜੋ ਪਛਤਾਵਾ ਹੈ ਨਾ, ਅੱਜ ਮੁਦੱਸਰ ਘੁੰਮਣ ਦੀ ਮਾਂ ਬਿਮਾਰ ਹੈ, ਮੁਦੱਸਰ ਘੁੰਮਣ ਰਸ਼ੀਆ ਫਸੇ ਹੈ। ਇੰਝ ਹੀ ਸਾਰੇ ਪਰਦੇਸੀ ਨੇ ਜਿਨ੍ਹਾਂ ਦੇ ਮਾਂ ਪਿਓ ਪਿੱਛੋਂ ਫੌਤ ਹੋ ਗਏ ਨੇ ਅਤੇ ਉਹ ਮੁਲਕ 'ਚ ਵਾਪਸ ਨਹੀਂ ਆ ਸਕੇ। ਇਹ ਸਾਡੇ ਸਾਰੇ ਗੁਲਾਮਾਂ ਦੀ ਕਹਾਣੀ ਹੈ। ਮੁਦੱਸਰ ਘੁੰਮਣ ਦੀ ਕਹਾਣੀ ਸਿਰਫ ਮੇਰੇ ਵੱਡੇ ਭਰਾ ਦੀ ਕਹਾਣੀ ਨਹੀਂ, ਮੈਂ ਤੁਹਾਨੂੰ ਇੱਕ ਇੱਕ ਕਰਕੇ ਆਪਣੇ ਪੂਰੇ ਖਾਨਦਾਨ ਦੀ, ਆਪਣੇ ਸਾਰੇ ਭਰਾਵਾਂ ਦੀ, ਆਪਣੇ ਪੂਰੇ ਮੁਲਕ ਦੀ ਕਹਾਣੀ ਉਹਦੇ 'ਚ ਲੱਭਿਓ ਸਾਡੇ ਨਾਲ ਕੀ ਗੇਮ ਹੋ ਰਹੀ ਹੈ।